ਦੀ ਮੇਰੀ ਗੱਲ ਸਿਰਫ ਉਹਨਾਂ ਭਰਾਵਾਂ ਵਾਸਤੇ ਵੇ ਜਿਹੜੇ ਕਿਸੇ ਦੀ ਦਾਵਤ ਤੇ ਵਲੀਮੇ ਤੇ ਕਿਤੇ ਵੀ ਜਾਂਦੇ ਨਾ, ਜਦੋਂ ਤੁਹਾਡਾ ਕੋਈ ਸੱਜਣ ਕੋਈ ਭੈਣ ਭਰਾ ਤੁਹਾਨੂੰ ਸਾਦਾ ਹੋਵੇ ਤੇ ਤੁਸੀਂ ਜਾਂਦੇ ਜੇ ਤੇ ਉੱਥੇ ਜਾ ਕੇ ਇੱਕ ਗੱਲ ਤੇ ਜ਼ਰੂਰ ਗੌਰ ਕਰਨੀ ਤੇ ਗੱਲ ਪੂਰੀ ਧਿਆਨ ਨਾਲ ਸੁਣ ਕੇ। ਤੁਸੀਂ ਜ਼ਿੰਦਗੀ ਦੇ ਵਿੱਚ ਆਪਣੇ ਦੋਸਤ ਨੂੰ ਰਿਸ਼ਤੇਦਾਰ ਨੂੰ ਮਿਲ ਕੇ ਤੇ ਹਮੇਸ਼ਾ ਜਿਹੜਾ ਉਹਨੇ ਸਟੇਜ ਬਣਾਇਆ ਹੁੰਦਾ ਉਹਦੇ ਉੱਤੇ ਕਦੀ ਵੀ ਤੁਸੀਂ ਜ਼ਿੰਦਗੀ 'ਚ ਨਹੀਂ ਬਹਿਣਾ। ਇਹ ਅਗਰ ਤੁਸੀਂ ਅਪਣਾ ਲਵੋਗੇ ਨਾ ਤੇ ਜ਼ਿੰਦਗੀ 'ਚ ਤੁਹਾਨੂੰ ਕਿਤੇ ਵੀ ਆਪਣੇ ਆਪ ਨੂੰ ਯਾਨੀ ਕਿ ਬੇਇੱਜ਼ਤੀ ਦਾ ਸਾਹਮਣਾ ਨਹੀਂ ਕਰਨਾ ਪਏਗਾ। ਮੈਂ ਕਈ ਦਫਾ ਵੇਖਿਆ ਕਿ ਇਸ ਤਰ੍ਹਾਂ ਬੰਦਿਆਂ ਨਾਲ ਹੁੰਦਾ ਵਾ, ਜਦੋਂ ਬੰਦੇ ਜਾਂਦੇ ਨੇ ਨਾ ਤੇ ਜਾ ਕੇ ਮਿਲ ਕੇ ਤੇ ਸਟੇਜ ਤੇ ਬਹਿ ਜਾਂਦੇ ਨੇ, ਫਿਰ ਕੋਈ ਥੋੜੀ ਦੇਰ ਤੋਂ ਬਾਅਦ ਉਹ ਜਿਹੜਾ ਜਿਹਨੇ ਮਧੂ ਕੀਤਾ ਹੁੰਦਾ ਨਾ, ਬੰਦੇ ਸੱਦੇ ਹੁੰਦੇ ਨੇ, ਉਹ ਆਂਦਾ ਯਾਰ ਥੋੜਾ ਪਲੀਜ਼ ਮਾੜਾ ਜਿਹਾ ਥੱਲੇ ਹੋਇਓ। ਤੇ ਮੈਂ ਨਾ ਤੁਸੀਂ ਉਸ ਥੱਲੇ ਹੋਣ ਤੋਂ ਪਹਿਲਾਂ ਹੀ ਤੁਸੀਂ ਬਵੋ ਹੀ ਥੱਲੇ ਨਾ। ਅਗਰ ਤੁਸੀਂ ਉਹਦੇ ਅਜ਼ੀਜ਼ ਹੋਏ, ਅਗਰ ਉਹ ਤੁਹਾਨੂੰ ਸਭ ਤੋਂ ਜ਼ਿਆਦਾ ਪਿਆਰ ਕਰਨ ਵਾਲਾ ਹੋਇਆ ਤੇ ਖੁਦ ਤੁਹਾਨੂੰ ਥੱਲੇ ਉਠਾ ਕੇ ਉੱਤੇ ਖੜੇ ਦਾ। ਅਗਰ ਉਹ ਤੁਹਾਨੂੰ ਆਪ ਠਾ ਖੜੇ ਦਾ ਨਾ ਤੇ ਕਦੀ ਫਿਰ ਥੱਲੇ ਨਹੀਂ ਲਾਏਗਾ ਤੁਹਾਨੂੰ। ਜ਼ਿੰਦਗੀ 'ਚ ਇਹਨਾਂ ਗੱਲਾਂ ਤੇ ਤੁਸੀਂ ਗੌਰ ਰੱਖਣਾ। ਤੇ ਹਮੇਸ਼ਾ ਮੈਂ ਕਈਆਂ ਲੋਕਾਂ ਨੂੰ ਕਈਆਂ ਥਾਵਾਂ ਤੇ ਆਂਦਾ ਰਹਿਣਾ ਵੀ ਪੜ੍ਹਾਈ ਠੀਕ ਹੈ, ਇਲਮ ਹਾਸਲ ਕਰੋ, ਇਲਮ ਹਾਸਲ ਕਰਨ ਵਿੱਚ ਹੀ ਬੰਦੇ ਦੀ ਤਰੱਕੀ ਹੈ, ਲੇਕਿਨ ਇਲਮ ਤੁਹਾਨੂੰ ਬੋਲਣਾ ਜ਼ਰੂਰ ਸਿਖਾਉਂਦਾ, ਲੇਕਿਨ ਇਹ ਕਦੀ ਵੀ ਨਹੀਂ ਸਿਖਾਉਂਦਾ ਕਿ ਤੁਸੀਂ ਬੋਲਣਾ ਕਦੋਂ ਹੈ ਤੇ ਕਿਹੜੇ ਟਾਈਮ ਤੇ ਕੀ ਬੋਲਣਾ ਵਾ ਜ਼ਿੰਦਗੀ 'ਚ। ਇਹ ਸਿਖਾਉਂਦੇ ਨੇ ਤੇ ਤੁਹਾਡੇ ਜਿਹੜੇ ਘਰ ਬੈਠੇ ਮਾਂ ਪਿਓ ਵਡੇਰੇ ਤੁਹਾਨੂੰ ਉਹ ਸਿਖਾਉਣਦੇ। ਉਹਨਾਂ ਰਿਸ਼ਤਿਆਂ ਦੀ ਕਦਰ ਕਰਿਆ ਕਰੋ ਜਿਹੜੇ ਕਦੀ ਵੀ ਜ਼ਿੰਦਗੀ 'ਚ ਮੁੱਲ ਨਹੀਂ ਮਿਲ ਸਕਦੇ। ਉਹ ਖੁਸ਼ਕਿਸਮਤ ਲੋਕ ਨੇ ਜਿਨ੍ਹਾਂ ਦੇ ਰਿਸ਼ਤੇ ਹੁੰਦੇ ਨੇ। ਮੈਂ ਤੇ ਆਂਦਾ ਰਹਿਣਾ ਵਾ ਵੀ ਜਿਹੜੇ ਆ ਲੋਕ ਬਹੁਤ ਜ਼ਿਆਦਾ ਅਮੀਰ ਹੋ ਜਾਂਦੇ ਨੇ ਨਾ, ਤੇ ਜੇ ਅਗਰ ਉਹਨਾਂ ਦਾ ਕਿਸੇ ਰਿਸ਼ਤੇਦਾਰ ਭੈਣ ਭਰਾ ਸੱਜਣ ਬੇਲੀ ਨੂੰ ਉਹਨਾਂ ਦੀ ਕਿਸੇ ਚੀਜ਼ ਤੋਂ ਅਗਰ ਫਾਇਦਾ ਨਹੀਂ ਨਾ, ਤੇ ਉਹ ਤੁਹਾਡਾ ਰਿਜ਼ਕ ਕਿਸੇ ਕੰਮ ਦਾ ਵੀ ਨਹੀਂ, ਸਿਰਫ ਉਹ ਦੋਜ਼ਖ ਦਾ ਬਾਲਣ ਹੀ ਹੈ ਤੁਹਾਡੇ ਵਾਸਤੇ। ਉਹ ਯਾਰ ਆਪਣੇ ਲਈ ਤੇ ਜਾਨਵਰ ਵੀ ਕਰਦੇ ਨੇ। ਜੰਗਲ ਦੇ ਵਿੱਚ ਸਵੇਰੇ ਉੱਠ ਕੇ ਜਦੋਂ ਖੋਤਾ ਘੋੜਾ ਊਠ ਬੱਕਰੀ ਚੱਲਦੇ ਨੇ ਨਾ, ਤੇ ਉਹ ਜਾਂਦੇ ਨੇ ਆਪਣੀ ਖੁਰਾਕ ਖਾ ਕੇ ਤੇ ਉਹ ਵੀ ਆਪਣੇ ਲਈ ਪੇਟ ਭਰ ਕੇ ਜਮ੍ਹਾਂ ਕਰ ਲੈਂਦੇ ਨੇ। ਤੁਹਾਡੇ ਇਨਸਾਨ ਹੋਣ ਦਾ ਫਾਇਦਾ ਤਾਂ ਹੀ ਹੈ ਕਿ ਅਗਰ ਤੁਹਾਡੇ ਤੋਂ ਦੂਸਰਾ ਇਨਸਾਨ ਫਾਇਦਾ ਉਠਾ ਰਿਹਾ ਹੋਵੇ। ਅਗਰ ਦੂਸਰਾ ਇਨਸਾਨ ਫਾਇਦਾ ਨਹੀਂ ਉਠਾ ਰਿਹਾ, ਤੁਹਾਡੇ ਤੋਂ ਖੁਸ਼ ਨਹੀਂ, ਤੇ ਤੁਹਾਡੀ ਵੀ ਕੰਮ ਕੀਤਾ ਮਿਹਨਤ ਕੀਤੀ ਕਿਸੇ ਕੰਮ ਵਾਸਤੇ ਨਹੀਂ। ਪਹਿਲਾਂ ਤੁਸੀਂ ਆਪਣੇ ਲਈ ਕਰੋ ਜ਼ਿੰਦਗੀ 'ਚ। ਅਗਰ ਤੁਸੀਂ ਆਪਣੇ ਲਈ ਕਰ ਲਿਆ ਤੇ ਕਿਸੇ ਆਪਣੇ ਭੈਣ ਭਰਾ ਲਈ ਕਰੋ। ਤੁਸੀਂ ਮਖਲੂਕੇ ਖੁਦਾ ਰਾਜ਼ੀ ਕਰੋ ਤੇ ਤੁਹਾਡੇ ਤੇ ਖੁਦਾ ਵੀ ਰਾਜ਼ੀ ਹੋ ਜਾਏਗਾ ਜ਼ਿੰਦਗੀ ਦੇ ਵਿੱਚ। ਤੁਹਾਨੂੰ ਕਦੀ ਵੀ ਜ਼ਿਹਨੀ ਟੈਨਸ਼ਨ ਨਹੀਂ ਆਏਗੀ ਅਗਰ ਤੁਹਾਡੇ ਰਿਸ਼ਤੇਦਾਰ ਤੁਹਾਡੇ ਤੇ ਰਾਜ਼ੀ ਨੇ। ਉਹਨਾਂ ਲੋਕਾਂ ਨੂੰ ਰਿਜ਼ਕ ਵੀ ਟੈਨਸ਼ਨ ਦਿੰਦਾ ਜਿਨ੍ਹਾਂ ਦੇ ਆਪਣੇ ਰਾਜ਼ੀ ਨਹੀਂ ਹੁੰਦੇ ਜ਼ਿੰਦਗੀ ਦੇ ਵਿੱਚ। ਤੇ ਆਪਣੇ ਮਾਂ ਪਿਓ ਦੀ ਕਦਰ ਕਰਕੇ ਉਹਨਾਂ ਦੇ ਕੋਲ ਵਿਆਹ ਕਰੋ ਜ਼ਿੰਦਗੀ 'ਚ, ਉਹਨਾਂ ਕੋਲੋਂ ਸਿੱਖਿਆ ਕਰੋ। ਤੁਹਾਨੂੰ ਉਹ ਹੀ ਦੱਸਣਗੇ ਕਿ ਕਿੱਥੇ ਤੁਸੀਂ ਕੀ ਬੋਲਣਾ ਤੇ ਕਿਹਦੇ ਲਈ ਤੁਸੀਂ ਕੀ ਕਰਨਾ ਵੇ। ਤੇ ਰਿਸ਼ਤਿਆਂ ਦੀ ਹਮੇਸ਼ਾ ਕਦਰ ਕਰਿਆ ਕਰੋ। ਅਗਰ ਮੇਰੀ ਗੱਲ ਚੰਗੀ ਲੱਗੇ ਨਾ ਤੇ ਇਹਨੂੰ ਲਾਈਕ ਕਰਿਓ, ਕਮੈਂਟਸ ਮੈਨੂੰ ਦੱਸਿਓ ਤੇ ਸ਼ੇਅਰ ਜ਼ਰੂਰ ਕਰਿਓ।